ਬਿਸਮਿल्लाहिर्रहमानिर्रहीम ਤੇ अस्सलाम वालेकुम। 2 ਨਵੰਬਰ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤੇ ਜ਼ਰਾ ਕਾਊਂਟਡਾਊਨ ਦੀ ਮਤਲਬ ਪੁੱਠੀ ਗਿਣਤੀ ਦੀ ਗੱਲ ਕਰ ਲਈਏ। 27 ਡੇਜ਼ 27 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਹੁਣ ਅੱਜ ਦੀਆਂ ਕੋਈ ਗੂੜੀਆਂ ਗੱਲਾਂ ਕਰ ਲਈਏ। ਸਭ ਤੋਂ ਪਹਿਲੇ ਤੇ ਥਿੰਕ ਟੈਂਕ ਦੀ ਰਿਪੋਰਟ ਨੇ ਦੱਸਿਆ ਹੈ ਵੀ ਇਹ ਜਿਹੜਾ ਅਕਤੂਬਰ ਹੈ, ਇਹ ਮਹੀਨਾ, ਇਹ 10 ਸਾਲਾਂ ਦੇ ਕਿਸੇ ਵੀ ਅਕਤੂਬਰ ਤੋਂ ਸਭ ਤੋਂ ਜ਼ਿਆਦਾ ਖੂਨੀ ਇਸ ਵਾਰੀ ਹੋਇਆ। ਨੰਬਰ ਤੇ ਇਹੋ ਜਿਹੇ ਨੇ ਵੀ ਸੈਂਕੜਿਆਂ ਦੇ ਵਿੱਚ ਹੀ ਸ਼ਹਾਦਤਾਂ ਜਾਂ ਹਲਾਕਤਾਂ ਜਿਹੜੀਆਂ ਕੋਈ ਦਹਿਸ਼ਤਗਰਦ ਵੀ ਮਰੇ ਨੇ ਜ਼ਾਹਿਰ ਹੈ, ਤੇ ਸ਼ਹਿਰੀ ਵੀ ਤੇ ਸਾਡੇ ਲਾ ਇਨਫੋਰਸਮੈਂਟ ਦੇ ਲੋਕ ਵੀ, ਅਹਿਲਕਾਰ ਵੀ ਜਿਹੜੇ ਨੇ, ਮਤਲਬ ਇੰਨੀਆਂ ਕੁ ਜਾਨਾਂ ਗਈਆਂ ਨੇ, ਇੰਨਾ ਕਿ ਇਹਦੇ 'ਚ ਨੁਕਸਾਨ ਹੋਇਆ ਹੈ ਕਿ ਮੈਂ ਤੁਹਾਨੂੰ ਨੰਬਰ ਦੱਸਾਂ ਤੇ ਦਿਲ ਘਬਰਾਉਂਦਾ ਹੈ। ਲੇਕਿਨ ਅਸੀਂ ਤੁਰੇ ਕੀ ਹੈ, ਕਿਸ ਪਾਸੇ ਨੂੰ ਹੈ? ਅਸੀਂ ਇਸ ਪਾਸੇ ਨੂੰ ਤੁਰੇ ਵੀ ਅਸੀਂ ਆਪਣੀ ਫੌਜ ਉੱਥੇ ਘੱਲਣੀ ਹੈ, ਉੱਥੇ ਘੱਲਣੀ। ਅਸੀਂ ਕਿਰਾਏ ਦੇ ਟੱਟੂ ਬਣਨਾ ਚਾਹੁੰਦੇ ਹਾਂ। ਟੱਟੂ ਜਿਹੜੇ ਕਰਾਚੀ ਵਾਲੇ ਨੇ ਉਹ ਵੈਸੇ ਖੋਤੇ ਨੂੰ ਆਖਦੇ ਨੇ, ਲੇਕਿਨ ਸਾਡੀ ਜ਼ੁਬਾਨ ਦੇ ਵਿੱਚ ਪੰਜਾਬੀ ਜਦੋਂ ਟੱਟੂ ਇਸਤੇਮਾਲ ਕਰਦੇ ਨੇ ਲਫ਼ਜ਼ ਤੇ ਥੋੜ੍ਹਾ ਮਾਯੂਬ ਹੈ, ਇਸ ਲਈ ਮੈਂ ਇਸਤੇਮਾਲ ਤੇ ਕਰ ਰਿਹਾ ਉਰਦੂ ਦਾ, ਲੇਕਿਨ ਨਾਲ ਤੁਹਾਨੂੰ ਦੱਸ ਵੀ ਰਿਹਾ। ਇਹ ਅਲੱਗ ਗੱਲ ਹੈ ਵੀ ਅਸੀਂ ਤੁਹਾਡੇ ਲਫ਼ਜ਼ ਇਸਤੇਮਾਲ ਕਰ ਲਈਦੇ ਨੇ ਜਿਹੜੇ ਭਾਵੇਂ ਸਾਡੀ ਜ਼ੁਬਾਨ 'ਚ ਮਾਯੂਬ ਲੱਗਣ, ਇਹ ਦੱਸ ਕੇ। ਲੇਕਿਨ ਜੇ ਅਸੀਂ ਕੋਈ ਇਹੋ ਜਿਹਾ ਲਫ਼ਜ਼ ਇਸਤੇਮਾਲ ਕਰ ਲਈਏ ਜਿਹੜਾ ਸਾਡੀ ਜ਼ੁਬਾਨ 'ਚ ਉਹਦਾ ਮਤਲਬ ਹੋਰ ਹੋਵੇ ਤੇ ਉਰਦੂ ਦੇ ਵਿੱਚ ਉਹਦਾ ਭੈੜਾ ਹੋ, ਤੇ ਤੁਸੀਂ ਸਾਨੂੰ ਜ਼ਿਬਾ ਕਰ ਦਿੰਦੇ ਹੋ, ਬਈ ਗੱਲ ਹੀ ਨਹੀਂ ਸੁਣਦੇ, ਮਤਲਬ ਅਛੂਤ ਬਣਾ ਦਿੰਦੇ ਹੋ ਸਾਨੂੰ, ਆਂਦੇ ਹੋਏ ਤੁਸੀਂ ਗੱਲ ਹੀ ਕਿਉਂ ਕੀਤੀ ਹੈ। ਅਸੀਂ ਭਾਵੇਂ ਆਖੀਏ ਕਿ ਨਹੀਂ, ਇਹ ਜ਼ੁਬਾਨ ਦਾ ਫ਼ਰਕ ਹੈ, ਇਹ ਕੋਈ ਅਸੀਂ ਜਾਣਬੁੱਝ ਕੇ ਲਫ਼ਜ਼ ਨਹੀਂ ਇਸਤੇਮਾਲ ਕਰ ਰਹੇ, ਇਹ ਜ਼ੁਬਾਨ ਦੇ ਜਿਹੜੇ ਮਾਨੀ ਨੇ ਉਹਨਾਂ ਦਾ ਫ਼ਰਕ ਹੈ। ਬਹਰਹਾਲ ਅੱਗੇ ਚੱਲਦੇ ਹਾਂ ਜੀ। ਤੇ ਇਹ ਬੜਾ ਹੀ ਖਤਰਨਾਕ ਅਕਤੂਬਰ ਦਾ ਮਹੀਨਾ ਰਿਹਾ। ਦੁਆ ਕਰ ਸਕਦੇ ਕਿ ਫੀਲਡ ਮਾਰਸ਼ਲ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਇੱਕ ਵਾਰੀ ਫਿਰ ਸੋਚਣ ਵੀ ਅਸੀਂ ਪਾਕਿਸਤਾਨ ਨੂੰ ਕਿਹੜੇ ਪਾਸੇ ਲੈ ਕੇ ਜਾਣ ਰਹੇ। ਗੱਲਬਾਤ ਕਰੀਏ ਔਰ ਅੱਜ ਦੀ ਸਟੇਟਮੈਂਟ ਹੈ, ਔਰ ਉਹ ਸਟੇਟਮੈਂਟ ਇਹ ਹੈ ख्वाजा ਆਸਿਫ ਦੀ ਕਿ ਇੰਡੀਆ ਚਾਹੁੰਦਾ ਹੈ ਕਿ ਸਾਨੂੰ ਉਹ ਮਸ਼ਰਕੀ ਤੇ ਮਗਰਬੀ ਦੋਨਾਂ ਬਾਰਡਰਾਂ ਦੇ ਉੱਤੇ ਮਸਰੂਫ ਰੱਖੇ, ਵੀ ਜੰਗ ਲੱਗੀ ਜਾਵੇ। ਹੁਣ ਜ਼ਰਾ ਗੌਰ ਕਰੋ, ਇਹ ਸਟੇਟਮੈਂਟ ਤੁਹਾਨੂੰ ਐਵੇਂ ਹੀ ਆਮ ਜੀ ਲੱਗਣ ਡਈ, ਜਿਹੜੇ ਪਿੰਡਾਂ 'ਚ ਸਾਡੇ ਚਾਚੇ ਬਾਬੇ ਬੈਠੇ ਨੇ ਸਾਰੇ, ਇਹ ਜ਼ਰਾ ਜੀ ਹੁੱਕੇ ਦਾ ਨੇਚਾ ਜ਼ਰਾ ਕਿਸੇ ਹੋਰ ਨੂੰ ਫੜਾਓ, ਤੇ ਜੇ ਆਪ ਫੜਿਆ ਜੇ ਤੇ ਫਿਰ ਜ਼ਰਾ ਇੱਕ ਸੂਟਾ ਮਾਰ ਲਓ, ਲੇਕਿਨ ਹੁੱਕੇ ਨੂੰ ਜ਼ਰਾ ਪਰਾਂ ਕਰੋ ਤੇ ਸਿੱਧੇ ਹੋ ਕੇ ਮੇਰੀ ਗੱਲ ਸੁਣੋ ਜ਼ਰਾ, ਇਹ ਕੈਮਰੇ ਦੇ ਵਿੱਚ ਵੇਖ ਕੇ, ਮਤਲਬ ਕਿ ਸਕਰੀਨ ਤੇ ਤੁਹਾਡੀਆਂ ਅੱਖਾਂ ਆ ਜਾਣ, ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਸੁਣੋ। ਇਹ ਸਾਨੂੰ ਕੋਈ ਚੇ ਸਮਝਦੇ ਨੇ, ਚੇ ਨਾਲ ਤੁਸੀਂ ਆਪੇ ਹੀ ਸਮਝ ਲੈਣਾ ਵੀ ਕਿਹੜੀ ਗੱਲ ਹੈ। ਇਹ ਸਾਨੂੰ ਚੇ ਸਮਝਦੇ ਨੇ ਜਾਂ ਇਹ ਆਪ ਵੱਡੇ ਚੇ ਨੇ। ख्वाजा ਆਸਿਫ ਸਾਹਿਬ ਆਂਦੇ ਨੇ ਕਿ ਇੰਡੀਆ ਇਹ ਚਾਹੁੰਦਾ ਹੈ ਕਿ ਪਾਕਿਸਤਾਨ ਜਿਹੜਾ ਉਹ ਮਸ਼ਰਕੀ ਬਾਰਡਰ ਜਿਹੜਾ ਇੰਡੀਆ ਵਾਲਾ ਉੱਥੇ ਵੀ ਮਸਰੂਫ ਰਹੇ ਤੇ ਮਗਰਬੀ ਬਾਰਡਰ ਜਿਹੜਾ ਅਫਗਾਨਿਸਤਾਨ ਵਾਲਾ ਉੱਥੇ ਵੀ ਮਸਰੂਫ ਰਹੇ। ਅੱਛਾ, ਬੱਲੇ ਹੋ ਸ਼ੇਰ ਬੱਗਿਓ, ਪਿਛਲੇ 6 ਮਹੀਨਿਆਂ ਤੋਂ ਤੁਸੀਂ ਰੱਸੀਆਂ ਤੜਾਉਣ ਡਏ ਹੋ ਅਫਗਾਨਿਸਤਾਨ ਨਾਲ ਜੰਗ ਕਰਨ ਲਈ। ਜਿਹੜੇ ਫੀਲਡ ਮਾਰਸ਼ਲ ਸਾਹਿਬ ਦੇ ਉਸਤਾਦ ਨੇ, ਸੈਨੇਟਰ ਸਾਹਿਬ, ਉਹ ਇਰਫਾਨ ਉਹਨਾਂ ਦਾ ਨਾਂ ਹੈ, ਉਹਨਾਂ ਨੇ, ਇਰਫਾਨ ਸਦੀਕੀ ਸਾਹਿਬ, ਉਹਨਾਂ ਆਖਿਆ ਸੀ ਵੀ ਅਸੀਂ ਜਿਹੜਾ ਅਮਰੀਕਾ ਦਾ ਅਸਲਾ ਉੱਥੇ ਉਹ ਖੋਹ ਕੇ ਦੇਣਾ ਤਾਲਿਬਾਨ ਕੋ। ਉਸ ਤੋਂ ਬਾਅਦ ਇਮਰਾਨ ਖਾਨ ਨੇ ਦੱਸਿਆ ਵੀ ਉੱਥੇ ਜੰਗ ਕਰਨਾ ਚਾਹੁੰਦੇ ਨੇ, ਫਿਰ ਜੰਗ ਇਹਨਾਂ ਸ਼ੁਰੂ ਵੀ ਕਰ ਦਿੱਤੀ। ਫਿਰ ਇਹ ਇਸੇ ख्वाजा ਆਸਿਫ ਨੇ ਤੇ ਹਨੀਫ ਅਬਾਸੀ ਨੇ ਟੀਵੀ ਤੇ ਬਹਿ ਕੇ ਇਹ ਆਖਿਆ ਵੀ ਇਹ ਸਾਡੇ ਦੁਸ਼ਮਣ ਨੇ, ਅਫਗਾਨਿਸਤਾਨ ਸਾਡਾ ਦੁਸ਼ਮਣ ਮੁਲਕ ਹੈ, ਦੁਸ਼ਮਣ ਮੁਲਕ ਹੈ। ਉਹ ਭੈੜੇ ਹੋ, ਜੇ ਵਾਕਈ ਤੁਹਾਨੂੰ ਪਤਾ ਵੀ ਇੰਡੀਆ ਇਹ ਚਾਹੁੰਦਾ ਔਰ ਚਾਹੁੰਦਾ ਹੋਏਗਾ ਤੇ ਫਿਰ ਤੁਸੀਂ ਉਹ ਬਿਜੂਓ, ਫਿਰ ਤੁਸੀਂ ਆਪ ਕਿਉਂ ਅਫਗਾਨਿਸਤਾਨ ਨਾਲ ਜੰਗ ਸ਼ੁਰੂ ਕਰਦੇ ਹੋ? ਫਿਰ ਕਮ ਅਜ਼ ਕਮ ਆਪ ਹੀ ਕੋਈ ਪਰਹੇਜ਼ ਕਰ ਲਓ, ਕੋਈ ਗੱਲਬਾਤ ਦੇ ਨਾਲ ਕੰਮ ਚਲਾਓ। ਹੁਣ ਮੇਰੀ ਸਮਝ ਤੋਂ ਬਾਹਰ ਹੈ ਵੀ ਜਦੋਂ ਰੌਲਾ ਜੂ ਉੱਥੇ ਅਫਗਾਨਿਸਤਾਨ ਦੇ ਬਾਰਡਰ ਤੇ ਦੋਵਾਂ ਪਾਸੇ ਪਠਾਨ ਨੇ, ਸਾਡੇ ਵਾਲੇ ਵੀ ਉਹਨਾਂ ਵਾਲੇ ਵੀ, ਤੇ ਪਠਾਨਾਂ ਨੂੰ ਗੱਲ ਕਰਨ ਦਿਓ ਇੱਕ ਦੂਜੇ ਨਾਲ, ਜਿਨ੍ਹਾਂ ਨੂੰ ਆਪਣੀ ਜ਼ੁਬਾਨ ਆਉਂਦੀ ਹੈ, ਜਿਨ੍ਹਾਂ ਦਾ ਕਲਚਰ ਇੱਕ ਹੈ, ਖੂਨ ਇੱਕ ਹੈ, ਰਿਸ਼ਤੇਦਾਰੀਆਂ ਨੇ, ਉਹ ਆਪੇ ਇੱਕ ਦੂਜੇ ਨਾਲ ਗੱਲ ਕਰ ਲੈਣਗੇ। ਨਹੀਂ ਆਂਦੇ ਉਹ ਗੋਲੀ ਵੀ ਅਸੀਂ ਚਲਾਉਣੀ ਜਾ ਕੇ ਉੱਥੇ, ਮਤਲਬ ਗੱਲ ਨਹੀਂ ਕਰਨ ਦੇਣੀ। ਤੇ ਮੈਂ ਹੈਰਾਨ ਹੈ ਇਹਨਾਂ ਦੀਆਂ ਬੇਤੁਕੀਆਂ ਗੱਲਾਂ ਤੇ ਸਟੇਟਮੈਂਟਾਂ ਤੇ। ਬਸ ਇਹ ਸਮਝਦੇ ਨੇ ਵੀ ਅਸੀਂ ਸਾਰੇ ਹੀ ਬੇਵਕੂਫ ਹਾਂ ਜਾਂ ਅਸੀਂ ਦੌਲੇ ਸ਼ਾਹ ਦੀਆਂ ਚੂਹੀਆਂ, ਸਾਨੂੰ ਕੋਈ ਜਿਹੜੀ ਉਹ ਅਕਲ ਨਹੀਂ ਹੈਗੀ। ਅੱਗੇ ਚੱਲਦੇ ਹਾਂ ਜੀ। ਤੀਫੀ ਬੱਟ ਨੂੰ ਜਿਹੜਾ ਕਤਲ ਕਰ ਛੱਡਿਆ ਸੀ, ਔਰ ਅਕਬਰੀ ਮੰਡੀ ਦੇ ਉਹ ਰੂਏ ਰਵਾਂ ਸਨ। ਅਕਬਰੀ ਮੰਡੀ ਲਾਹੌਰ ਦੇ ਵਿੱਚ ਤੁਸੀਂ ਉਹਨੂੰ ਇੰਝ ਹੀ ਸਮਝੋ ਵੀ ਕਾਰੋਬਾਰ ਦੀ ਇੱਕ ਵੱਡੀ ਮੰਡੀ ਹੈ, ਔਰ ਲਾਹੌਰ ਦੇ ਜਿਹੜੇ ਕਾਰੋਬਾਰੀ, ਜਿਵੇਂ ਫੈਸਲਾਬਾਦ ਸੂਤਰ ਮੰਡੀ ਮਸ਼ਹੂਰ ਹੈ, ਉੱਥੇ ਅਕਬਰੀ ਮੰਡੀ ਮਸ਼ਹੂਰ ਹੈ। ਸਾਰਾ ਕਾਰੋਬਾਰੀ ਲੈਣ ਦੇਣ ਜਿਹੜਾ ਉਹ ਅਕਬਰੀ ਮੰਡੀ ਦੇ ਵਿੱਚ ਹੀ ਹੁੰਦਾ ਹੈ। ਉਹਦੇ ਪਹਿਲਾਂ ਰੂਏ ਰਵਾਂ ਜਿਹੜੇ ਸਨ, ਉਹ ਤੀਫੀ ਬੱਟ ਸਾਹਿਬ ਸਨ, ਉਹਨਾਂ ਨੂੰ ਤੇ ਮਾਰ ਦਿੱਤਾ ਪੁਲਿਸ ਮੁਕਾਬਲੇ ਦੇ ਵਿੱਚ। ਹੁਣ ਆਖਿਆ ਜਾ ਰਿਹਾ ਵੀ ਤਾਜ਼ੀਮ ਗੁਲਸ਼ਨ ਉਹਨਾਂ ਦੇ ਜਿਹੜੇ ਪੁੱਤਰ ਨੇ, ਉਹ ਹੁਣ ਉਹਨਾਂ ਨੇ ਇਹਦੀ ਗੱਦੀ ਸੰਭਾਲ ਲਈ ਹੈ ਤੀਫੀ ਬੱਟ ਸਾਹਿਬ ਦੀ, ਤੇ ਉਹਨਾਂ ਨੂੰ ਅਕਬਰੀ ਮੰਡੀ ਵਾਲਿਆਂ ਨੇ ਆਪਣਾ ਚੇਅਰਮੈਨ ਜਾਂ ਸਦਰ ਮੁੰਤਖਬ ਕਰ ਲਿਆ। ਹੁਣ ਇਹ ਵੀ ਇੱਕ ਡਿਵੈਲਪਮੈਂਟ ਜਿਹੜੀ ਹੈ, ਕਿਉਂਕਿ ਕਾਰੋਬਾਰੀ ਹਲਕਿਆਂ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੂੰ ਮਾਰਿਆ ਗਿਆ ਹੈ, ਮਤਲਬ ਅਗਰ ਉਹਨਾਂ ਨੇ ਕੋਈ ਜੁਰਮ ਕੀਤੇ ਸਨ ਤੇ ਅਦਾਲਤ 'ਚ ਲੈ ਕੇ ਜਾਂਦੇ, ਤੁਸੀਂ ਸਜ਼ਾ ਦਿਵਾਉਂਦੇ। 70 ਸਾਲ ਦੇ ਬੰਦੇ ਨੂੰ ਜਿਸ ਤਰ੍ਹਾਂ ਪੁਲਿਸ ਮੁਕਾਬਲੇ 'ਚ ਮਾਰਿਆ ਹੈ, ਇਹਦੀ ਵੀ ਕੋਈ ਨਜ਼ੀਰ ਨਹੀਂ ਮਿਲਦੀ।
ਹੁਣ ਜੀਓ ਫਰਾਜ਼ ਸਾਹਿਬ ਨੇ ਜੀਓ ਟੀਵੀ ਦੇ ਜੀਓ ਗਰੁੱਪ ਦੇ ਉਹ ਰਿਪੋਰਟਰ ਨੇ, ਕ੍ਰਾਈਮ ਰਿਪੋਰਟਰ, ਉਹ ਕਹਿ ਰਹੇ ਨੇ ਕਿ ਜਿਹੜਾ ਤੀਫੀ ਬੱਟ ਦਾ ਮਾਮਲਾ ਇਹਦੇ 'ਚ ਮਰੀਮ ਨਵਾਜ਼ ਤੇ ਹਮਜ਼ਾ ਸ਼ਹਬਾਜ਼ ਦੀ ਆਪਸ 'ਚ ਲੜਾਈ ਹੋਈ। ਹਮਜ਼ਾ ਸ਼ਹਬਾਜ਼ ਦੀ ਰਿਕੁਆਇਰਮੈਂਟ ਇਹ ਸੀ ਕਿ ਤੀਫੀ ਬੱਟ ਨੂੰ ਪੁਲਿਸ ਮੁਕਾਬਲੇ 'ਚ ਨਹੀਂ ਮਾਰਨਾ, ਕਾਨੂੰਨ ਦੇ ਮੁਤਾਬਕ ਉਹਦਾ ਕੰਮ ਜੋ ਵੀ ਉਹਦਾ ਹੱਕ ਬਣਦਾ ਉਹਦੇ ਨਾਲ ਕਰਨਾ। ਤੇ ਮਰੀਮ ਸਾਹਿਬਾ ਨੇ ਕਿਹਾ ਵੀ ਤੇਰਾ ਇਹਦੇ 'ਚ ਕੀ ਲੈਣ ਦੇਣਾ। ਇਹ ਅਸੀਂ ਨਹੀਂ ਆਖਣ ਡੇ, ਇਹ ਫਰਾਜ਼ ਸਾਹਿਬ ਜਿਹੜੇ ਕ੍ਰਾਈਮ ਰਿਪੋਰਟਰ ਨੇ ਲਾਹੌਰ ਤੋਂ ਆਖਣ ਡਏ ਨੇ। ਉਹ ਆਉਂਦੇ ਨੇ ਕਿ ਇਹਦੇ 'ਤੇ ਹਮਜ਼ਾ ਸਾਹਿਬ ਨੇ ਕਿਹਾ ਵੀ ਮੇਰਾ ਕੀ ਲੈਣ ਦੇਣੇ, ਇਹ ਤੁਸੀਂ ਮੇਰੇ ਤਾਇਆ ਜੀ ਤੇ ਆਪਣੇ ਅੱਬਾ ਜੀ ਕੋਲੋਂ ਪੁੱਛ ਲਓ। ਜਦੋਂ ਇਹ ਗੱਲ ਹੋਈ ਤੇ ਮਰੀਮ ਨੇ ਅੱਗੋਂ ਆਖਿਆ ਵੀ ਆਵਾਜ਼ ਨੀਵੀਂ ਰੱਖ ਤੇ ਫੋਨ ਬੰਦ ਕਰ ਦਿੱਤਾ। ਉਹਨੇ ਕਿਹਾ ਚੀਖ ਨਾ, ਆਵਾਜ਼ ਨੀਵੀਂ ਰੱਖ ਤੇ ਫੋਨ ਬੰਦ ਕਰ ਦਿੱਤਾ। ਅੱਛਾ, ਹੁਣ ਕੁਝ ਦੋਸਤ ਇਹ ਵੀ ਆਉਂਦੇ ਨੇ ਵੀ ਨਹੀਂ ਐਸੀ ਕੋਈ ਗੱਲ ਨਹੀਂ, ਇਹਨਾਂ ਦੀ ਆਪੋ 'ਚ ਕੋਈ ਲੜਾਈ ਨਹੀਂ, ਗੁੱਡ ਕੌਪ ਤੇ ਬੈਡ ਕੌਪ ਬਣੇ। ਮਰੀਮ ਸਾਹਿਬਾ ਨੇ ਕੰਮ ਪਾ ਛੱਡਿਆ ਤੇ ਹੁਣ ਹਮਜ਼ਾ ਸਾਹਿਬ ਜਿਹੜੇ ਨੇ ਉਹ ਅਥਰੂ ਪੂੰਝ ਰਹੇ ਨੇ, ਜਾ ਕੇ ਉਹਨਾਂ ਦੇ ਘਰ ਸ਼ਾਇਦ ਫਾਤਿਹਾ ਪੜ੍ਹਨ ਵੀ ਗਏ ਨੇ। ਤੇ ਮਕਸਦ ਇਹ ਹੈ ਵੀ ਉਹ ਸੈਟਾ ਲਾਉਣ ਤਾਂ ਕਿ ਕੱਲ੍ਹ ਨੂੰ ਸੁਲ੍ਹਾ ਸਫਾਈ ਸ਼ਰੀਫਾਂ ਦੇ ਨਾਲ ਉਹਨਾਂ ਦੀ ਹੋ ਜਾਏ। ਪਰ ਵੇਖਦੇ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ। ਲੇਕਿਨ ਇਸ ਵੇਲੇ ਉਹੀ ਕ੍ਰਾਈਮ ਰਿਪੋਰਟਰ ਇਹ ਕਹਿ ਰਹੇ ਨੇ ਕਿ ਸ਼ਹਬਾਜ਼ ਸ਼ਰੀਫ ਦੇ ਜ਼ਮਾਨੇ 'ਚ 700 ਬੰਦੇ ਕਤਲ ਕੀਤੇ ਸਨ ਪੁਲਿਸ ਮੁਕਾਬਲਿਆਂ 'ਚ, ਤੇ ਇਹਨਾਂ ਨੇ 1000 ਬੰਦਾ ਪੁਲਿਸ ਮੁਕਾਬਲਿਆਂ 'ਚ ਕਤਲ ਕਰ ਛੱਡਿਆ। ਅੱਗੇ ਚਲੋ ਜੀ। ਸਾਬਕ ਨੂਨ ਲੀਗੀ MPA ਸਮੈਰਾ ਕੋਮਲ ਥਾਣਾ ਮਜ਼ੰਗ ਦੇ ਵਿੱਚ ਪੁਲਿਸ ਨੇ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਹੈ। DIG ਆਪਰੇਸ਼ਨਸ ਫੈਸਲ ਕਾਮਰਾਨ ਨੇ ਨੋਟਿਸ ਲਿਆ, ਤਹਿਕੀਕਾਤ ਦਾ ਹੁਕਮ ਦਿੱਤਾ ਹੈ। ਖਾਤੂਨ ਪੁੱਤਰ ਨੂੰ ਛਡਵਾਉਣ ਲਈ ਪੁਲਿਸ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਇਹ ਪੁਲਿਸ ਨੇ ਅੱਗੋਂ ਆਖਿਆ। ਖਾਤੂਨ ਆਂਦੀ ਨਹੀਂ ਮੇਰੇ ਤੇ ਤਸ਼ੱਦਦ ਕੀਤਾ ਹੈ, ਇਹ ਨੂਨ ਲੀਗ ਦੀ ਸਾਬਕਾ MPA ਨੇ। ਅੱਛਾ, ਇਹ ਹੁਣ ਕਹਿੰਦੇ ਨੇ ਕਿ ਸਾਬਕ MPA ਦਾ ਇਲਜ਼ਾਮ ਹੈ ਕਿ ਪੁਲਿਸ ਨੇ ਪੁੱਤਰ ਤੇ ਜੂਏ ਦਾ ਝੂਠਾ ਮੁਕੱਦਮਾ ਦਰਜ ਕੀਤਾ ਹੈ। 1 ਮਾਹ ਪਹਿਲੇ ਮੇਰਾ ਦੂਸਰਾ ਪੁੱਤਰ ਜਿਹੜਾ ਉਹਨੂੰ ਕਤਲ ਕਰ ਦਿੱਤਾ ਸੀ, ਪੁਲਿਸ ਨੇ ਇਨਸਾਫ ਨਹੀਂ ਦਿੱਤਾ। ਮੁਲਜ਼ਮਾਨ ਦੇ ਕਹਿਣ ਤੇ ਪੁਲਿਸ ਦੂਸਰੇ ਪੁੱਤਰ ਨੂੰ ਝੂਠੇ ਜੂਏ ਦੇ ਮੁਕੱਦਮੇ 'ਚ ਉਹਦੇ ਖਿਲਾਫ ਦਰਜ ਕਰਕੇ ਤੇ ਗ੍ਰਿਫਤਾਰ ਕੀਤਾ। ਪੁੱਤਰ ਦੇ ਕਾਤਲ ਪੁਲਿਸ ਦੇ ਜ਼ਰੀਏ ਦਬਾਅ ਪਾ ਰਹੇ ਨੇ ਕਿ FIR ਵਾਪਸ ਲੈ ਲਾ। ਉਹ ਆਂਦੀ ਨਹੀਂ ਕਿ ਕਿਸੇ ਨਾਲ ਸਾਡੀ ਦੁਸ਼ਮਣੀ ਸੀ, ਉਹਨਾਂ ਨੇ ਜਾਂ ਕਿਸੇ ਹੋਰ ਫਰੀਕ ਨੇ ਉਹਨਾਂ ਦੇ ਪੁੱਤਰ ਨੂੰ, ਦੁਸ਼ਮਣੀ ਨਹੀਂ ਵੀ ਸੀ ਤੇ ਕਿਸੇ ਹੋਰ ਫਰੀਕ ਨੇ ਉਹਨਾਂ ਦੇ ਪੁੱਤਰ ਨੂੰ ਕਤਲ ਕਰ ਦਿੱਤਾ। ਹੁਣ ਜਿਹੜਾ ਦੂਜਾ ਪੁੱਤਰ ਸੀ ਉਹਨੂੰ ਝੂਠੇ ਮੁਕੱਦਮੇ 'ਚ ਫਸਾ ਕੇ ਪੁਲਿਸ ਨੂੰ ਪੈਸੇ ਸ਼ੈਸੇ ਦੇ ਕੇ ਤੇ ਫੜਵਾ ਦਿੱਤਾ। ਇਹ ਹੁਣ ਕੌਣ ਕਹਿ ਰਿਹਾ ਹੈ? ਇਹ ਨੂਨ ਲੀਗ ਦੀ ਸਾਬਕ MPA, ਮਤਲਬ ਹਜੇ ਵੀ ਨੂਨ ਲੀਗ 'ਚ ਹੀ ਜ਼ਾਹਿਰ ਹੈ, ਸਾਰੇ ਲੀਡਰਾਂ ਨਾਲ ਰਾਬਤਾ ਹੋਏਗਾ। ਇਹ ਉਹ ਖਾਤੂਨ ਕਹਿ ਰਹੀ ਹੈ। ਉਹ ਕਹਿੰਦੇ ਨੇ ਵੀ ਹਵਾ ਜਿਸ ਵੇਲੇ ਵਗਦੀ ਹੈ ਤੇਜ਼ ਤੇ ਫਿਰ ਹਵਾ ਕਿਸੇ ਦੀ ਨਹੀਂ, ਚਿਰਾਗ ਸਾਰਿਆਂ ਦੇ ਬੁਝਦੇ ਨੇ। ਤੇ ਪੁਲਿਸ ਨਾਲ ਜੋ ਕੁਝ ਇਹਨਾਂ ਨੇ ਪੁਲਿਸ ਕੋਲੋਂ PTI ਦੇ ਨਾਲ ਕਰਵਾਇਆ ਹੈ ਔਰ ਜਿੰਨੀ ਪੁਲਿਸ ਨੂੰ ਹਲਾਸ਼ੇਰੀ ਦਿੱਤੀ ਹੈ, ਤੇ ਇਹ ਤੇ ਕੰਮ ਹੋਣਾ ਸੀ ਵੀਰ ਜੀ। ਹੁਣ ਇਹ ਕੰਮ ਇੱਥੋਂ ਤੱਕ ਤੇ ਅੱਪੜਨਾ ਸੀ, ਇੱਥੇ ਤੇ ਨਹੀਂ ਸੀ ਰੁਕਣਾ ਇਹ ਕੰਮ, ਸਮਝਦੇ ਹੋ ਨਾ। ਇਹ ਹੁਣ ਇਹਨਾਂ ਦੇ ਘਰ ਨੂੰ ਹੀ ਅੱਗ ਆਈ, ਹਜੇ ਇੱਥੇ ਖਲੋ ਜਾਓ ਤੁਸੀਂ, ਗਾਂਹ ਵੇਖਿਓ ਇਹਨਾਂ ਕਰਨਾ ਕੀ ਹੈ। ਇਹ ਜਿਹੜੇ ਜਾਲੀ ਪੁਲਿਸ ਮੁਕਾਬਲੇ ਕਰਾਉਣ ਦੇ ਨਾ, 1000 ਬੰਦਾ ਮਰਵਾ ਛੱਡਿਆ, ਇਹ ਥੋੜ੍ਹਾ ਜਿਹਾ ਇੰਤਜ਼ਾਰ ਕਰ ਲਓ ਤੁਸੀਂ, ਵੇਖਣਾ ਵੀ ਜਦੋਂ ਇਹਨਾਂ ਦੇ ਘਰ ਨੂੰ ਕਿਤੇ ਅੱਗ ਪਈ ਤੇ ਫਿਰ ਇਹਨਾਂ ਰੋਣਾ ਕਿਵੇਂ। ਸਾਡੇ ਘਰਾਂ ਨੂੰ ਤੇ ਪਈ, ਅਸੀਂ ਤੇ ਬਰਦਾਸ਼ਤ ਕਰਨ ਡਏ, ਗਾਂਹ ਜ਼ਰਾ ਵੇਖਣਾ ਵੀ ਹੁੰਦਾ ਕੀ ਹੈ। ਅੱਛਾ ਜੀ, ਖਾਲਿਦ ਮਸੂਦ ਸਾਹਿਬ ਕਟਹਿਰਾ ਦੇ ਨਾਂ ਤੋਂ ਇੱਕ ਆਪਣਾ ਦੁਨੀਆ ਅਖਬਾਰ ਦੇ ਵਿੱਚ ਉਹ ਆਪਣਾ ਕਾਲਮ ਲਿਖਦੇ ਨੇ, ਚੰਗਾ ਲਿਖਦੇ ਨੇ। ਖਾਲਿਦ ਮਸੂਦ ਖਾਨ ਸਾਹਿਬ ਮੁਲਤਾਨ ਤੋਂ ਲਿਖਦੇ ਨੇ। ਉਹਨਾਂ ਕਿਹਾ ਪਾਕਿਸਤਾਨ 'ਚ ਟ੍ਰੈਫਿਕ ਸਿਸਟਮ ਅਮਲੀ ਤੌਰ ਤੇ ਮਰ ਚੁੱਕਿਆ। ਟ੍ਰੈਫਿਕ ਜਾਮ ਹੋਵੇ ਤੇ ਕੋਈ ਅੰਗਰੇਜ਼ੀ 'ਚ ਇਹਨੂੰ ਜੈਮ ਕਹਿੰਦੇ ਨੇ, ਅਸੀਂ ਪੰਜਾਬੀ 'ਚ ਇਹਨੂੰ ਜਾਮ ਕਹਿੰਦੇ। ਉਰਦੂ ਵਾਲੇ ਜਿਹੜੇ ਨੇ ਉਹ ਪੀਣ ਵਾਲੇ ਨੂੰ ਜਾਮ ਕਹਿੰਦੇ। ਬਸ ਹੁਣ ਗੁਜ਼ਾਰਾ ਕਰੋ, ਜ਼ੁਬਾਨਾਂ ਦਾ ਜਿਹੜਾ ਐਕਸਪ੍ਰੈਸ਼ਨ ਆਪਣਾ ਆਪਣਾ ਹੀ ਹੁੰਦਾ ਹੈ। ਤੇ ਅਸੀਂ ਹੁਣ ਟ੍ਰੈਫਿਕ ਜੈਮ ਨਹੀਂ ਆਖ ਸਕਦੇ ਪੰਜਾਬੀ 'ਚ ਟ੍ਰੈਫਿਕ ਜਾਮ ਹੀ ਆਖਾਂਗੇ। ਟ੍ਰੈਫਿਕ ਜਾਮ ਖਲਵਾਉਣ ਵਾਲਾ ਕੋਈ ਨਹੀਂ, ਵਨ ਵੇ ਤੋੜਨ ਵਾਲੇ ਨੂੰ ਰੋਕਣ ਵਾਲਾ ਕੋਈ ਨਹੀਂ, ਯੂ ਟਰਨ ਦੇ ਉੱਤੇ ਖੁੱਲੀ ਖਰਾਬ ਵਰਜ਼ੀ ਹੈ, ਕੋਈ ਰੋਕ ਟੋਕ ਨਹੀਂ ਹੈ। 1000 ਰੁਪਏ ਵਾਲੇ ਚਲਾਨ ਕਰਨ ਵਾਸਤੇ ਲਿਫਟਰ ਹਰ ਜਗ੍ਹਾ ਨਜ਼ਰ ਆਉਂਦੇ ਨੇ। ਹਰ ਲਿਫਟਰ ਜਿਹੜਾ ਚੁੱਕਦਾ ਹੈ, ਫੋਕ ਲਿਫਟਰ, ਹਰ ਲਿਫਟਰ ਮੁਬੈਨਾ ਤੌਰ ਤੇ ਪੁਲਿਸ ਵੈਲਫੇਅਰ ਦੇ ਨਾਂ ਤੇ ਰੋਜ਼ਾਨਾ ਲੱਖਾਂ ਰੁਪਈਆਂ ਦੇ ਚਲਾਨ ਕਰਕੇ ਇੱਕ ਗੈਰ ਸਰਕਾਰੀ ਫੰਡ 'ਚ ਜਮ੍ਹਾਂ ਕਰਾ ਰਹੇ ਨੇ। ਸਰਕਾਰੀ ਫੰਡ 'ਚ ਨਹੀਂ ਆਉਂਦੇ ਨੇ, ਇਹਦੇ ਨਾਲ ਪੁਲਿਸ ਦੀ ਵੈਲਫੇਅਰ ਕਰਨੀ ਹੈ, ਬਸ ਠੋਕੀ ਆਉਂਦੇ ਨੇ ਲੋਕਾਂ ਨੂੰ ਚਲਾਨ ਉਹਦੇ ਨਾਂ ਤੇ। ਕਾਲਮ 'ਚ ਲਿਖਿਆ ਹੈ ਕਿ ਜਦੋਂ ਇੱਕ ਸਰਕਾਰੀ ਅਫਸਰ ਕੋਲੋਂ ਪੁੱਛਿਆ ਕਿ ਕਾਨੂੰਨ ਦੀ ਖਿਲਾਫਵਰਜ਼ੀ ਤੇ ਜੁਰਮਾਨਾ ਸਰਕਾਰੀ ਖਜ਼ਾਨੇ ਦੀ ਬਜਾਏ ਕਿਤੇ ਹੋਰ ਕਿਉਂ ਜਮ੍ਹਾਂ ਹੋ ਰਿਹਾ, ਤੇ ਉਹ ਬਾਰ-ਬਾਰ ਜਵਾਬ ਦੇਣ ਤੋਂ ਬਚਦਾ ਰਿਹਾ। ਮਤਲਬ ਇਹ ਤੁਸੀਂ ਗੌਰ ਕਰੋ ਕਿ ਪੁਲਿਸ ਦੀ ਗੁੰਡਾਗਰਦੀ ਗੌਰ ਕਰੋ ਕਿ 1000 ਰੁਪਏ ਦਾ 2000 ਰੁਪਏ ਦਾ ਚਲਾਨ ਕਰਦੇ ਨੇ। ਉਹ ਪੈਸੇ ਜਿਹੜੇ ਇਹਨਾਂ ਨੇ ਆਪਣਾ ਹੀ ਅਕਾਊਂਟ ਖੋਲ੍ਹਿਆ ਪੁਲਿਸ ਵੈਲਫੇਅਰ ਦੇ ਨਾਂ ਤੇ, ਉੱਥੇ ਜਮ੍ਹਾਂ ਕਰਾ ਕੇ ਆਪੇ ਹੀ ਖਾਈ ਪੀ ਜਾਂਦੇ ਨੇ। ਸਰਕਾਰ ਦੇ ਪੈਸਿਆਂ 'ਚ, ਸਰਕਾਰ ਦੇ ਖਜ਼ਾਨੇ 'ਚੋਂ ਪੈਸਾ ਜਮ੍ਹਾਂ ਨਹੀਂ ਹੋ ਰਿਹਾ। ਜ਼ਰਾ ਇਹਨਾਂ ਦੀਆਂ ਕਾਰਵਾਈਆਂ ਸੁਣੋ, ਅੱਗੇ ਸੁਣੋ। ਪੁਲਿਸ ਨੂੰ ਖੁਦਮੁਖਤਾਰੀ ਮਿਲਣ ਤੋਂ ਬਾਅਦ ਹੁਣ ਛੋਟੇ ਦਰਜੇ ਵਾਲਾ ਵਰਦੀਪੋਸ਼ ਵੀ ਬਗੈਰ ਵਰਦੀ ਅਫਸਰ ਕੋਲੋਂ ਉਹਨੂੰ ਹਿਸਾਬ ਨਹੀਂ ਦਿੰਦਾ। ਸਮਝਦੇ ਹੋ ਨਾ।
ਹੁਣ ਉਹ ਆਉਂਦੇ ਨੇ ਕਿ ਜਿਹੜਾ ਛੋਟਾ ਵਰਦੀਪੋਸ਼ ਹੈ ਉਹ ਵੀ ਹਿਸਾਬ ਨਹੀਂ ਦਿੰਦਾ। ਉਹਦੀ ਵਜ੍ਹਾ ਜਦੋਂ ਉੱਤੇ ਚੌਧਰੀ ਸਾਹਿਬ ਨੇ ਲੁੱਟ ਮਚਾਈ ਹੈ ਤੇ ਸਾਰੇ ਲੁਟੇਰੇ ਲਾ ਕੇ ਪਾਏ ਨੇ ਤੇ ਪੁਲਿਸ ਵਾਲਿਆਂ ਨੇ ਕਿਹਾ ਅਸੀਂ ਕਿਉਂ ਨਾ ਲੁੱਟੀਏ। ਅੱਛਾ ਜੀ, ਅੱਗੇ ਚਲੋ। ਬਿੱਲੀ ਥੈਲੇ ਤੋਂ ਬਾਹਰ ਆ ਗਈ। ਜਮਹੂਰੀ ਖਿਦਮਾਤ ਦੀ ਵਜ੍ਹਾ ਤੋਂ ਅਮਨ ਦਾ ਨੋਬਲ ਇਨਾਮ ਹਾਸਲ ਕਰਨ ਵਾਲੀ ਜਿਹੜੀ ਵੈਨੇਜ਼ੁਏਲਾ ਦੀ ਹਿਜ਼ਬ ਇਖਤਲਾਫ ਦੀ ਲੀਡਰ ਹੈ, ਉਹਨੇ ਆਖਿਆ ਹੈ ਕਿ ਜਿਹੜੀ ਫੌਜੀ ਆਪਰੇਸ਼ਨ ਹੀ ਵਾਹਿਦ ਰਾਸਤਾ ਹੈ ਵੈਨੇਜ਼ੁਏਲਾ ਦੇ ਵਿੱਚ, ਅਮਰੀਕੀ ਫੌਜੀ ਆਪਰੇਸ਼ਨ, ਕਿ ਅਮਰੀਕਾ ਦੀਆਂ ਫੌਜਾਂ ਆਉਣ ਇੱਥੇ ਆਪਰੇਸ਼ਨ ਕਰਨ ਤੇ ਵੈਨੇਜ਼ੁਏਲਾ ਦੇ ਵਿੱਚ ਰਜੀਮ ਚੇਂਜ ਕਰਨ। ਤੇ ਜਿਹੜਾ ਉੱਥੋਂ ਦਾ ਵੈਨੇਜ਼ੁਏਲਾ ਦਾ ਇਸ ਵੇਲੇ ਸਦਰ ਹੈ, ਜਿਹਦਾ ਜਹਾਜ਼ ਵੀ ਪਿਛਲੇ ਦਿਨਾਂ 'ਚ ਉਹ ਇਲਜ਼ਾਮ ਲਾ ਰਹੇ ਸਨ ਕਿ ਅਮਰੀਕਾ ਵਾਲੇ ਅਗਵਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਹਨਾਂ ਦੇ ਪਾਇਲਟ, ਉਹਨਾਂ ਦਾ ਇਲਜ਼ਾਮ ਸੀ ਕਿ ਪਾਇਲਟ ਸਾਡੇ ਨੂੰ ਵਰਗਲਾ ਰਹੇ ਸਨ, ਪੈਸੇ ਆਫਰ ਕਰ ਰਹੇ ਸਨ ਵੀ ਤੂੰ ਜਹਾਜ਼ ਉਡਾ ਕੇ ਸਾਡੇ ਕੋਲ ਲੈ ਆਇਆ। ਇਹਦਾ ਵੈਨੇਜ਼ੁਏਲਾ ਦੇ ਸਦਰ ਦੀ ਨਹੀਂ ਬਣਦੀ ਅਮਰੀਕਾ ਨਾਲ, ਔਰ ਟਰੰਪ ਸਾਹਿਬ ਉੱਤੇ ਬਿਆਨ ਵੀ ਦੇ ਚੁੱਕੇ ਨੇ। ਹੁਣ ਉਹ ਜਿਹੜੀ ਖਾਤੂਨ ਜਿਹਨੂੰ ਨੋਬਲ ਇਨਾਮ ਦਿੱਤਾ ਹੈ, ਅਮਨ ਦਾ ਇਨਾਮ ਦਿੱਤਾ ਹੈ, ਉਹ ਅੰਗਰੇਜ਼ੀ 'ਚ ਤੇ ਉਹਨੂੰ ਨੋਬੈਲ ਕਹਿੰਦੇ ਨੇ, ਅਸੀਂ ਹੁਣ ਪੰਜਾਬੀ 'ਚ ਤੇ ਨਹੀਂ ਕਹਿ ਸਕਦੇ ਨਾ, ਪੰਜਾਬੀ 'ਚ ਤੇ ਫਿਰ ਉਹੀ ਕਹਿਣਾ ਜੋ ਹੈਗਾ ਹੈ। ਤੇ ਇਸ ਲਈ ਜਦੋਂ ਮੈਂ ਪੰਜਾਬੀ 'ਚ ਜ਼ਰਾ ਥੋੜ੍ਹਾ ਜਿਹਾ ਸੰਘਣੀ ਕਿਸਮ ਦੀ ਪ੍ਰੋਨਾਂਸੀਏਸ਼ਨ ਕਰਦਾ ਹੁੰਦਾ ਤੇ ਉਦੋਂ ਜ਼ਰਾ ਥੋੜ੍ਹਾ ਜਿਹਾ ਗੁਜ਼ਾਰਾ ਕਰਿਆ ਕਰੋ ਉਹਦੇ ਨਾਲ। ਅੱਛਾ, ਅੱਗੇ ਇਹ ਵੀ ਹੁਣ ਪਤਾ ਲੱਗ ਗਿਆ ਵੀ ਇਹ ਬੀਬੀ ਵੀ ਕੀ ਚਾਹੁੰਦੀ ਹੈ, ਇਹਨੂੰ ਵੀ ਐਵੇਂ ਹੀ ਨੋਬੈਲ ਇਨਾਮ ਨਹੀਂ ਦਿੱਤਾ। ਅੱਗੇ ਚੱਲਦੇ ਹਾਂ ਜੀ। ਅਗਲੀ ਖਬਰ ਜਿਹੜੀ ਹੈ ਉਹ 25,000 ਰੁਪਈਆ, ਅੱਗੇ ਤੇ 10,000 ਸੀ, ਹੁਣ ਜ਼ਰਾ ਆ ਗਿਆ ਜੀ ਰੇਟ ਜ਼ਰਾ ਵਧਾ ਦਿੱਤਾ ਹੈ। ਪਤਾ ਨਹੀਂ ਸਾਡੀ ਵਜ੍ਹਾ ਤੋਂ, ਪਤਾ ਨਹੀਂ ਮੌਲਵੀ ਹਜ਼ਰਾਤ ਨੇ, ਕਿਉਂਕਿ ਫਜ਼ਲ ਰਹਿਮਾਨ ਸਾਹਿਬ ਨੇ ਕਿਹਾ ਸੀ ਵੀ ਮੈਂ 10,000 ਰੁਪਈਆ ਤੁਹਾਡੇ ਮੂੰਹ ਤੇ ਮਾਰਦਾ, ਸਿਰਫ 10,000। ਹੋਰ ਵੀ ਮੌਲਵੀਆਂ ਨੇ ਕਿਹਾ ਸੀ ਬਈ ਸਿਰਫ 10,000, ਹੁਣ ਉਹਨਾਂ 25,000 ਕੀਤਾ ਜੀ। ਇਹ ਸੁਣਨ 'ਚ ਆਇਆ 25,000 ਰੁਪਈਏ ਵਾਸਤੇ ਪੰਜਾਬ 'ਚ ਆਇਮਾ ਕਰਾਮ ਦੇ ਕੋਲੋਂ ਇਕਰਾਰਨਾਮਾ ਲਿਆ ਜਾ ਰਿਹਾ ਹੈ। ਦਫ਼ਤਰ ਅਸਿਸਟੈਂਟ ਕਮਿਸ਼ਨਰ ਤਹਿਸੀਲ ਖਾਨੇਵਾਲ ਇਕਰਾਰਨਾਮਾ ਹੁਣ ਮੌਲਵੀ ਹਜ਼ਰਾਤ ਦੇਣਗੇ ਤੇ ਅੱਗੋਂ ਕੰਮ ਤੁਰੇਗਾ। ਸੁਣੋ ਜ਼ਰਾ ਕੀ ਇਕਰਾਰਨਾਮਾ। ਮੈਂ ਜ਼ੇਰੇ ਦਸਤਖਤੀ ਦਰਜਾ ਜ਼ੈਲ ਸ਼ਰਾਇਤ ਤੇ ਜ਼ਵਾਬਤ ਤੇ ਮੁਕੰਮਲ ਤੌਰ ਤੇ ਅਮਲ ਕਰਨ ਦਾ ਇਕਰਾਰ ਕਰਦਾ। ਮੈਂ ਮਸਜਿਦ ਦੇ ਪਲੇਟਫਾਰਮ ਤੋਂ ਕਿਸੇ ਕਿਸਮ ਦੀ ਮੁਨਾਫਰਤ, ਫਿਰਕਾ ਵਾਰਾਨਾ ਜਾਂ ਇਸ਼ਤਿਆਲ ਅੰਗੇਜ਼ ਤਕਰੀਰ ਨਹੀਂ ਕਰਾਂਗਾ। ਮੈਂ ਕਿਸੇ ਕਿਸਮ ਦੀ ਹਕੂਮਤ ਪਾਕਿਸਤਾਨ, ਰਿਆਸਤੀ ਅਦਾਰੇ ਜਾਂ ਕੌਮੀ ਕਿਆਦਤ ਦੇ ਖਿਲਾਫ ਤਕਰੀਰ, ਬਿਆਨ ਜਾਂ ਪ੍ਰੋਪੇਗੰਡਾ ਨਹੀਂ ਕਰਾਂਗਾ। ਬੱਲੇ ਹੋਏ ਸ਼ੇਰ ਬੱਗੇ ਕਿਤੇ ਇਹ ਨਾ ਆਖੋ ਵੀ ਜੁਮੇ ਦੇ ਖੁਤਬੇ 'ਚ ਇਹਨਾਂ ਦੇ ਔਸਾਫ ਬਿਆਨ ਕਰਨੇ ਸ਼ੁਰੂ ਕਰਦੇ ਆ। ਮੇਰਾ ਮਤਲਬ ਇਹ ਨਾ ਉਹਨਾਂ ਦੇ ਕੋਲੋਂ ਕਿਤੇ ਲਿਖਵਾ ਲਓ। ਮਸਜਿਦ ਦਾ ਲਾਊਡ ਸਪੀਕਰ ਸਿਰਫ ਅਜ਼ਾਨ, ਖੁਤਬਾ ਜੁਮਾ ਤੇ ਇੰਤਜ਼ਾਮੀ ਐਲਾਨਾਤ ਵਾਸਤੇ ਇਸਤੇਮਾਲ ਹੋਏਗਾ। ਮੈਂ ਮਸਜਿਦ ਨੂੰ ਅਮਨ, ਰਵਾਦਾਰੀ ਤੇ ਬਾਹਮੀ ਭਾਈਚਾਰੇ ਦੇ ਫਰੋਗ ਦਾ ਮਰਕਜ਼ ਬਣਾਉਣ ਦੀ ਕੋਸ਼ਿਸ਼ ਕਰਾਂਗਾ। ਮੈਂ ਮਸਜਿਦ ਦੇ ਪਲੇਟਫਾਰਮ ਤੋਂ ਕਿਸੇ ਵੀ ਸਿਆਸੀ ਸਰਗਰਮੀ 'ਚ ਹਿੱਸਾ ਨਹੀਂ ਲਵਾਂਗਾ, ਨਾ ਹੀ ਕਿਸੇ ਜਮਾਤੀ ਤਨਜ਼ੀਮ ਮੁਹਿੰਮ ਲਈ ਮਸਜਿਦ ਇਸਤੇਮਾਲ ਹੋਣ ਦਿਆਂਗਾ। ਮੈਂ ਮਸਜਿਦ 'ਚ ਨਫ਼ਰਤ ਅੰਗੇਜ਼ ਮਵਾਦ ਨਹੀਂ ਤਕਸੀਮ ਕਰਾਂਗਾ। ਜ਼ਿਲ੍ਹਾ ਔਰ ਤਹਿਸੀਲ ਇੰਤਜ਼ਾਮੀਆ, ਪੁਲਿਸ ਤੇ ਔਕਾਫ ਦੇ तमाम ਅਹਿਕਾਮਾਤ ਤੇ ਅਮਲ ਕਰਾਂਗਾ। ਜੁਮਾ, ਈਦ ਤੇ ਦੀਗਰ ਇਜਤਮਾਤ ਦੇ ਮੌਕਾ ਤੇ ਨਜ਼ਮੋ ਜ਼ਬਤ ਬਰਕਰਾਰ ਰੱਖਣ ਵਾਸਤੇ ਇੰਤਜ਼ਾਮੀਆ ਦੀ ਮੁਕੰਮਲ ਇਮਦਾਦ ਕਰਾਂਗਾ। ਬਾਕੀ ਵੀ ਪਤਾ ਨਹੀਂ ਕੀ ਕੁਝ ਲਿਖਵਾ ਲਿਆ ਮੌਲਵੀਆਂ ਦੇ ਕੋਲੋਂ ਉਹਨਾਂ ਨੇ, ਨਾਂ, ਸ਼ਨਾਖਤੀ ਕਾਰਡ ਨੰਬਰ, ਰਾਬਤਾ ਨੰਬਰ, ਤਾਰੀਖ ਲਿਖਵਾ ਕੇ ਆਉਂਦੇ ਨੇ 25,000 ਰੁਪਈਆ ਲੈਣਾ ਤੇ ਇੱਥੇ ਅੰਗੂਠੇ ਲਾਓ, ਸਾਈਨ ਕਰੋ ਤੇ ਲੈ ਜਾਓ। ਲਓ ਜੀ, ਮੌਲਾਨਾ ਹਜ਼ਰਾਤ ਦੇ ਕੋਲੋਂ ਮਾਈਕਰੋਫੋਨ ਵਗੈਰਾ ਤੇ ਖੋਲਿਆ ਜੇ ਤੇ ਮਾਮਲਾ ਜਿਹੜਾ ਉਹ ਇਹਨਾਂ ਦਾ ਤੇ ਕਰ ਦਿੱਤਾ ਜੇ ਮੁਕੰਮਲ ਬੰਦ। ਐਫੀਡੇਵਿਟ ਤੇ ਕਰਾਉਣ ਡਏ ਨੇ ਸਾਈਨ। ਅੱਛਾ, ਹੁਣ ਅਗਲੀ ਤੁਹਾਨੂੰ ਖਬਰ ਇਹ ਦੇਣੀ ਹੈ, ਇਹ ਪਹਿਲਾ ਕੰਮ ਇੱਥੋਂ ਜਿਹੜਾ ਹੋ ਗਿਆ ਜੇ ਆਪਣਾ ਪਿੰਡੀ ਦੇ ਵਿੱਚ, ਇਹ ਰਾਵਲਪਿੰਡੀ ਦੇ ਵਿੱਚ ਪਹਿਲੇ ਖਤੀਬ ਸਾਹਿਬ ਦੇ ਉੱਤੇ ਮੁਕੱਦਮਾ ਵੀ ਦਰਜ ਹੋ ਗਿਆ। ਕੰਮ ਸ਼ੁਰੂ ਹੋ ਗਿਆ ਦੂਸਰੇ ਪਾਸੇ ਵੀ। ਜੁਮੇ ਦੀ ਤਕਰੀਰ ਦੀ ਆਵਾਜ਼ ਦੂਰ ਤੱਕ ਜਾ ਰਹੀ ਸੀ। ਕੀ ਹੋ ਰਿਹਾ ਸੀ, ਗੌਰ ਨਾਲ ਸੁਣੋ ਜ਼ਰਾ। ਜੁਮੇ ਦੀ ਜਿਹੜੀ ਤਕਰੀਰ ਸੀ ਨਾ ਮੌਲਵੀ ਸਾਹਿਬ ਦੀ, ਉਹਦੀ ਆਵਾਜ਼ ਦੂਰ ਤੱਕ ਜਾ ਰਹੀ ਸੀ। ਫਿਰ ਸੁਣੋ ਇੱਕ ਵਾਰੀ ਗੌਰ ਨਾਲ। ਜੁਮੇ ਦੀ ਤਕਰੀਰ ਦੀ ਆਵਾਜ਼ ਦੂਰ ਤੱਕ ਜਾ ਰਹੀ ਸੀ ਤੇ ਰਾਵਲਪਿੰਡੀ 'ਚ ਖਤੀਬ ਸਾਹਿਬ ਤੇ ਮੁਕੱਦਮਾ ਦਰਜ ਹੋ ਗਿਆ। ਸਾਊਂਡ ਸਿਸਟਮ ਐਕਟ ਦੀ ਖਿਲਾਫਵਰਜ਼ੀ ਤੇ ਮਸਜਿਦ ਦੇ ਖਤੀਬ ਤੇ ਹੋ ਗਿਆ ਮੁਕੱਦਮਾ ਦਰਜ। ਐਕਸਪ੍ਰੈਸ ਨਿਊਜ਼ ਆਂਦਾ ਹੈ ਕਿ ਥਾਣਾ ਜਾਤਲੀ ਦੀ ਹਦੂਦ 'ਚ ਵਾਕੇ ਮਸਜਿਦ ਅਬੂ ਬਕਰ ਸਦੀਕ ਰਜ਼ੀ ਅੱਲਾ ਤਾਲਾ ਅਨਹੂ ਦੇ ਖਿਤਾਬ ਸਖਾਵਤ ਹੁਸੈਨ ਦੇ ਖਤੀਬ ਮੁਆਜ਼ਰਤ ਮਸਜਿਦ ਦੇ ਖਤੀਬ ਸਖਾਵਤ ਹੁਸੈਨ ਤੇ ਮੁਕੱਦਮਾ ਦਰਜ ਕਰ ਲਿਆ। ਮੁਕੱਦਮੇ ਦੇ ਮਤਨ 'ਚ ਆਖਿਆ ਕਿ ਜੁਮੇ ਦੀ ਤਕਰੀਰ ਦੇ ਦੌਰਾਨ ਸਪੀਕਰ ਦੇ ਇਸਤੇਮਾਲ ਤੇ ਕਾਰਵਾਈ ਕੀਤੀ ਗਈ ਹੈ। ਮੁਕੱਦਮਾ ਹੈੱਡ ਕਾਂਸਟੇਬਲ ਸਗੀਰ ਅਹਿਮਦ ਸ਼ਾਹ ਦੀ ਮਦਈਅਤ 'ਚ। ਲਓ ਜੀ, ਹੁਣ ਉਹ ਵੀ ਸ਼ਾਹ ਸਾਹਿਬ ਨੇ ਮੁਕੱਦਮਾ ਦਰਜ ਕਰਨਾ, ਅਸੀਂ ਕਰੀਏ ਕੀ? ਦੇਖੋ ਨਾ, ਸਾਡੇ ਲਈ ਤੇ ਹਰ ਪਾਸੇ ਮੁਸੀਬਤ ਹੈ। ਹੁਣ ਸ਼ਾਹ ਸਾਹਿਬ ਨੂੰ ਕੀ ਕਹੋਗੇ? ਜਿਹੜੇ ਸਗੀਰ ਅਹਿਮਦ ਸ਼ਾਹ ਹੈੱਡ ਕਾਂਸਟੇਬਲ, ਮੈਨੂੰ ਹਵਾਲਦਾਰ ਹੋਣਾ ਮੇਰਾ ਖਿਆਲ, ਜਾਂ ਪਤਾ ਨਹੀਂ, ਮੈਨੂੰ ਹੁਣ ਐਗਜ਼ੈਕਟਲੀ ਨਹੀਂ ਯਾਦ। ਹੈੱਡ ਕਾਂਸਟੇਬਲ ਵੈਸੇ ਮੇਰਾ ਖਿਆਲ ਹਵਾਲਦਾਰ ਨੂੰ ਹੀ ਆਉਂਦੇ ਨੇ, ਸ਼ਾਇਦ ਹੋਰ ਹੋਏਗਾ ਕੋਈ ਉਹਦਾ। ਬਹਰਹਾਲ ਹੈੱਡ ਕਾਂਸਟੇਬਲ ਸਗੀਰ ਅਹਿਮਦ ਸ਼ਾਹ ਦੀ ਮਦਈਅਤ 'ਚ ਇਹ ਮੁਕੱਦਮਾ ਦਰਜ ਕੀਤਾ ਗਿਆ ਤੇ ਪੁਲਿਸ ਨੇ ਸ਼ਵਾਹਿਦ ਇਕੱਠੇ ਕਰਕੇ ਮਜ਼ੀਦ ਤਹਿਕੀਕ ਦਾ ਆਗਾਜ਼ ਕਰ ਦਿੱਤਾ। ਬੱਲੇ ਹੋ ਸ਼ੇਰ ਬੱਗਿਓ, ਮਤਲਬ ਕੋਈ, ਮੇਰਾ ਮਤਲਬ ਹੈ ਬਹੁਤ ਹੀ ਵੱਡਾ ਮੁਕੱਦਮਾ ਹੋ ਗਿਆ। ਸ਼ਵਾਹਿਦ ਵੀ ਉਹਨਾਂ ਨੇ ਇਕੱਠੇ ਕਰ ਲਏ ਨੇ
ਜ਼ਰਾ ਗੌਰ ਕਰੋ ਵੀ ਇਹ ਦੂਰ ਤੱਕ ਆਵਾਜ਼ ਜਾਣ ਦੇ ਕਿਹੜੇ ਸ਼ਵਾਇਦ ਇਕੱਠੇ ਕੀਤੇ ਹੋਣੇ ਨੇ। ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਆਵਾਜ਼ ਕਿਤੇ ਪਈ ਉੱਥੇ ਗਲੀ ਬਾਜ਼ਾਰ ਦੇ ਵਿੱਚ ਜਿਹੜੀ ਚੁੱਕਦੇ ਫਿਰਦੇ ਹੋ। ਉਹਨਾਂ ਆਖਿਆ ਜੀ ਇਹਦੇ ਸ਼ਵਾਇਦ ਇਕੱਠੇ ਕਰ ਲਏ ਨੇ ਤੇ ਮਜ਼ੀਦ ਤਹਿਕੀਕਾਤ ਦਾ ਆਗਾਜ਼ ਕਰ ਦਿੱਤਾ ਹੈ। ਪੁਲਿਸ ਰਿਪੋਰਟ ਦੇ ਮੁਤਾਬਕ ਜਾਮੇ ਮਸਜਿਦ ਅਬੂ ਬਕਰ ਸਦੀਕ ਤੋਂ ਆਵਾਜ਼ ਦੂਰ ਤੱਕ ਸੁਣਾਈ ਦਿੱਤੀ ਜਾ ਰਹੀ ਸੀ ਜਿਹੜੀ ਖਿਲਾਫ ਕਾਨੂੰਨ ਹੈ। ਇਹ ਮੈਂ ਕਹਿੰਦਾ ਹੈ ਜੀ ਇਹ ਤੇ ਹਾਫਿਜ਼ ਸਾਹਿਬ ਕਿਤੇ ਮੇਰਾ ਮਤਲਬ ਹੈ ਕਿ ਕੰਮ ਇਹਨਾਂ ਪੂਰਾ ਹੀ 30 ਤੇ ਕਰ ਦਿੱਤਾ ਹੈ। ਮੇਰਾ ਮਤਲਬ ਹੈ ਕਿ ਪਹਿਲਾਂ ਦੇ ਮੌਲਵੀ ਜਿਹੜੇ ਨੇ ਉਹ ਤੇ ਮੇਰਾ ਮਤਲਬ ਹੈ ਕਿ ਹਰ ਸ਼ਾਹੀ ਉੱਥੇ ਸਪੀਕਰ ਤੇ ਕਰਦੇ ਸਨ, ਉਹ ਵੀ ਖੈਰ ਦਰੁਸਤ ਨਹੀਂ ਸੀ। ਲੇਕਿਨ ਜਿਹੜਾ ਹੁਣ ਇਹ ਕੰਮ ਕਰਨ ਡਏ ਨੇ ਉਹ ਵੀ ਕਿਸੇ ਪਾਸਿਓਂ ਦਰੁਸਤ ਨਹੀਂ ਹੈ। ਕਰਨਾ ਕੀ ਚਾਹੁੰਦੇ ਨੇ ਇਹ ਮੇਰੀ ਸਮਝ ਤੋਂ ਬਾਹਰ ਹੈ। ਇਹ ਮਾਮਲਾ ਕਿਹੜੇ ਪਾਸੇ ਲੈ ਕੇ ਜਾਣਾ ਚਾਹੁੰਦੇ ਨੇ ਮੈਂ ਇਹਦੇ ਤੇ ਕੀ ਆ ਸਕਦਾ। ਬੰਗਲਾਦੇਸ਼ ਤੋਂ ਖਬਰ ਇਹ ਹੈ ਜੀ ਕਿ ਸ਼ੇਖ ਹਸੀਨਾ ਦਾ ਜਿਹੜਾ ਚਪੜਾਸੀ ਸੀ ਉਹਨੇ 100 ਕਰੋੜ ਟਕਾ, ਉਹ ਤੇਰੀ ਖੈਰ ਹੋ ਗਈ ਉਹ ਚਪੜਾਸੀ ਹੋਵੇ ਤੇ ਇਹੋ ਜਿਹਾ। ਲੇਕਿਨ ਅੱਗੇ ਦੱਸਣਾ ਤੁਸੀਂ ਇਹ ਨਾ ਸੋਚੋ ਅਸੀਂ ਪਿੱਛੇ ਰਹਿ ਗਏ, ਸਾਡੇ ਚਪੜਾਸੀ ਵੀ ਬਹੁਤ ਅੱਗੇ ਅੱਗੇ ਰਹੇ ਨੇ। ਜਿਹੜਾ ਟਕਾ ਹੈ ਨਾ ਉਹ ਅੱਜ ਕੱਲ੍ਹ 1 ਟਕਾ ਜਿਹੜਾ ਨਾ ਉਹ ਮੇਰੇ ਖਿਆਲ 2 ਰੁਪਈਆਂ ਦਾ ਹੈ ਜਾਂ ਉਸ ਤੋਂ ਵੀ ਜ਼ਿਆਦਾ ਦਾ ਹੈ। ਮੈਂ ਰੇਟ ਨਹੀਂ ਚੈੱਕ ਕੀਤਾ ਲੇਕਿਨ ਉਹ ਜੇ 100 ਕਰੋੜ ਹੈ ਤੇ ਕੋਈ 200-300 ਕਰੋੜ ਲਾ ਲਓ, ਮਤਲਬ ਕਿ ਜ਼ਿਆਦਾ ਹੈ ਸਾਡੇ ਪੈਸੇ। 100 ਕਰੋੜ ਟਕਾ ਮਨੀ ਲਾਂਡਰਿੰਗ ਦਾ ਉਹਦੇ ਤੇ ਮੁਕੱਦਮਾ ਦਰਜ ਕੀਤਾ। ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ ਨੇ ਜਿਹੜੀ ਵਜ਼ੀਰ ਆਜ਼ਮ ਸਾਬਕਾ ਸ਼ੇਖ ਹਸੀਨਾ ਦੇ ਸਾਬਕ ਆਫਿਸ ਅਸਿਸਟੈਂਟ ਜਹਾਂਗੀਰ ਆਲਮ ਦੇ ਖਿਲਾਫ 100 ਕਰੋੜ ਟਕੇ ਦੀ ਮੁਬੈਨਾ ਮਨੀ ਲਾਂਡਰਿੰਗ ਦੇ ਇਲਜ਼ਾਮ ਤੇ ਮੁਕੱਦਮਾ ਦਰਜ ਕੀਤਾ। ਰਿਪੋਰਟ ਦੇ ਮੁਤਾਬਕ ਮੁਲਜ਼ਮ ਜਹਾਂਗੀਰ ਇਬਤਦਾ 'ਚ ਨੈਸ਼ਨਲ ਪਾਰਲੀਮੈਂਟ ਸੈਕਟਰੀਏਟ 'ਚ ਰੋਜ਼ਾਨਾ ਉਜਰਤ ਦਿਹਾੜੀਦਾਰ ਮਤਲਬ ਡੇਲੀ ਵੇਜਸ ਦੇ ਉੱਤੇ ਉਹ ਭਰਤੀ ਹੋਇਆ ਸੀ। 2009 ਦੇ ਵਿੱਚ ਉਹਨੂੰ ਵਜ਼ੀਰ ਆਜ਼ਮ ਨੇ ਆਪਣੇ ਦਫ਼ਤਰ 'ਚ ਜ਼ਾਤੀ ਮੁਆਵਨ ਦੇ ਤੌਰ ਦੇ ਉੱਤੇ ਤਾਇਨਾਤ ਕਰਕੇ ਪੱਕਾ ਕਰ ਲਿਆ ਤੇ ਉਸ ਤੋਂ ਬਾਅਦ ਜਹਾਂਗੀਰ ਸਾਹਿਬ ਨੇ 100 ਕਰੋੜ ਟਕੇ ਦੀ ਮਨੀ ਲਾਂਡਰਿੰਗ ਕੀਤੀ ਹੈ, ਇੰਨਾ ਪੈਸਾ ਖਾਦਾ ਹੈ। ਲੇਕਿਨ ਹੁਣ ਤੁਹਾਨੂੰ ਚੇਤੇ ਨਹੀਂ ਆ ਰਿਹਾ ਮਕਸੂਦ ਚਪੜਾਸੀ ਤੇ ਦੂਸਰੇ ਸ਼ਹਿਬਾਜ਼ ਸ਼ਰੀਫ ਸਾਹਿਬ ਵਾਲੇ, ਤੁਹਾਨੂੰ ਲੱਗਦਾ ਸਿਰਫ ਉਹਨਾਂ ਦੀ ਚਪੜਾਸੀ ਇਹ ਕਰਦੇ ਨੇ। ਅਸੀਂ ਇਕੱਲੇ ਨਹੀਂ ਖਰਾਬ, ਇੱਥੇ ਸਾਰੇ ਨੇ ਜਨਾਬ। ਜਦੋਂ ਹੋਏਗਾ ਹਿਸਾਬ ਉਦੋਂ ਵੇਖ ਲਾਂਗੇ। ਤੇ ਖੈਰ ਮਰੀ ਦੇ ਵਿੱਚ ਮਰੀ ਭੂਰਬਨ ਦੇ ਵਿੱਚ ਮੁਕਾਮੀ ਹੋਟਲ 'ਚ ਡਾਂਸ ਪਾਰਟੀ ਤੇ ਪੁਲਿਸ ਨੇ ਰੇਡ ਕੀਤਾ। 90 ਅਫਰਾਦ ਗ੍ਰਿਫਤਾਰ, 32 ਖਵਾਤੀਨ ਤੇ 58 ਮਰਦ ਸ਼ਾਮਿਲ ਸਨ। ਮੁਲਜ਼ਮਾਨ ਦੇ ਕੋਲੋਂ 6 ਲੀਟਰ ਸ਼ਰਾਬ ਬਰਾਮਦ ਹੋਈ ਹੈ। ਲਾਊਡ ਮਿਊਜ਼ਿਕ ਨੀਮ ਬਰਨਾ ਹਾਲਤ ਦੇ ਵਿੱਚ ਡਾਂਸ ਪਾਰਟੀ ਹੋ ਰਹੀ ਸੀ। ਨਹੀਂ ਹੁਣ ਡਾਂਸ ਪਾਰਟੀ ਜਿਹੜੀ ਹੈ ਮੈਨੂੰ ਦੱਸੋ ਜਨਾਬ, ਇਹ ਨੀਮ ਬਰਨਾ ਮੈਂ ਨਹੀਂ ਆਂਦਾ ਹੋਣੀ ਚਾਹੀਦੀ ਕਿ ਨਹੀਂ, ਲੇਕਿਨ ਮੈਨੂੰ ਦੱਸੋ ਕਿ ਡਾਂਸ ਪਾਰਟੀ ਹੁਣ ਕੀ ਮੇਰਾ ਮਤਲਬ ਬੁਰਕੇ ਪਾ ਕੇ ਕਰਨ ਜਾਂ ਮੇਰਾ ਮਤਲਬ ਕੀ ਕਰਨਾ ਹੈ ਕਿ ਮਤਲਬ ਡਾਂਸ ਪਾਰਟੀ ਅਗਰ ਉਹ ਕਰ ਰਹੇ ਨੇ ਮੈਂ ਨਹੀਂ ਆਂਦਾ ਹੋਣੀ ਚਾਹੀਦੀ, ਲੇਕਿਨ ਡਾਂਸ ਪਾਰਟੀ ਮਤਲਬ ਅੱਛਾ ਖੈਰ ਅੱਗੋਂ ਸ਼ਰੀ ਤਰੀਕੇ ਦੀ ਤਾਂ ਡਾਂਸ ਪਾਰਟੀ ਨਹੀਂ ਹੋ ਸਕਦੀ ਕਿਉਂਕਿ ਕੰਮ ਹੀ ਗੈਰ ਸ਼ਰੀ ਹੈ, ਉਹ ਕੰਮ ਹੀ ਮਮਨੂਆ ਕਰ ਰਹੇ ਨੇ। ਅੱਛਾ ਜੀ ਅੱਗੇ ਚਲੋ, ਅੱਗੇ ਕਿ ਮਰੀ ਪੰਜਾਬ ਕਿਰਾਏਦਾਰੀ ਐਕਟ ਦੀ ਖਿਲਾਫਵਰਜ਼ੀ ਤੇ ਹੋਟਲ ਮਾਲਕਾਨ ਦੇ ਖਿਲਾਫ ਵੀ ਮੁਕੱਦਮਾ ਦਰਜ ਕਰ ਲਿਆ ਤੇ ਮਰੀ ਮੁਲਜ਼ਮਾਨ ਦਾ ਤਲਕ ਇਸਲਾਮਾਬਾਦ ਤੇ ਰਾਵਲਪਿੰਡੀ ਤੇ ਲਾਹੌਰ ਤੋਂ ਹੈ। ਮਰੀ ਗੈਰ ਇਖਲਾਕੀ ਸਰਗਰਮੀਆਂ ਮਾਸ਼ਰੇ ਲਈ ਜ਼ਹਿਰ ਕਾਤਲ ਹੈ। ਸਖਤ ਕਾਨੂੰਨੀ ਕਾਰਵਾਈ ਜਿਹੜੀ ਉਹ ਲਿਆਂਦੀ ਜਾਏਗੀ। DPO ਮਰੀ, ਇਹ DPO ਸਾਹਿਬ ਨੂੰ ਜੇ ਪੰਨੀ ਸ਼ਨੀ ਲਾ ਦਿੰਦੇ ਤੇ ਉਹਨਾਂ ਨੇ ਆਪ ਆ ਜਾਣਾ ਸੀ ਡਾਂਸ ਪਾਰਟੀ 'ਚ ਨੱਚ ਟੱਪ ਲੈਣਾ ਸੀ। ਇਹ ਲੱਗਦਾ ਹੈ ਵੀ ਕਿਤੇ ਐਕਸਕਲੂਸਿਵ ਜਿਹਾ ਕੰਮ ਕਰ ਲਿਆ ਤੇ ਕੀਤਾ ਵੀ ਕਿਸੇ ਮਾੜੇ ਹੋਟਲ 'ਚ ਹੈ। ਮੇਰੀ ਗੱਲ ਤੁਸੀਂ ਸਮਝ ਰਹੇ ਹੋ ਨਾ। ਤੇ ਉਹ ਕਿਸੇ ਹੋਟਲ ਵਾਲੇ ਦੇ ਮੁਖਾਲਿਫ ਹੋਟਲ ਨੇ ਛਾਪਾ ਪਵਾਇਆ। ਪਰ ਨਾ ਸਾਡੀ ਪੁਲਿਸ ਨੂੰ ਇਸ ਗੱਲ ਨਾਲ ਕੀ ਕਿ ਤੁਸੀਂ ਡਾਂਸ ਪਾਰਟੀ ਕਰੋ ਤੇ ਨਾ ਕਰੋ। ਮੇਰੀ ਗੱਲ ਅੱਜ ਕੱਲ੍ਹ ਤੇ ਰਿਵਾਜ ਉਲਟਾ ਹੈ। ਅੱਜ ਕੱਲ੍ਹ ਤੇ ਮਸੀਤੋਂ ਖੁਤਬੇ ਦੀ ਆਵਾਜ਼ ਦੂਰ ਤੱਕ ਜਾਏ ਤੇ ਉੱਤੇ ਮੁਕੱਦਮਾ ਦਰਜ ਹੁੰਦਾ ਹੈ। ਡਾਂਸ ਪਾਰਟੀ ਦਾ ਰੌਲਾ ਕੋਈ ਨਹੀਂ, ਇਹ ਮਾਮਲਾ ਲੈਣ ਦੇਣ ਦਾ। ਮੈਂ ਤੁਹਾਨੂੰ ਹੁਣੇ ਦੱਸ ਦੇਣਾ, ਮੌਲਵੀ ਨੇ ਨਹੀਂ ਛੁੱਟਣਾ। ਉਹਦੇ ਖਤੀਬ ਸਾਹਿਬ ਫੜੇ ਗਏ ਨੇ ਨਾ, ਉਹਨਾਂ ਨਹੀਂ ਛੁੱਟਣਾ। ਜਾਤਲੀ ਵਾਲੇ ਜਿਹੜੇ ਨੇ ਇਹਨਾਂ ਛੁੱਟ ਜਾਣਾ ਜੇ 90 ਦੇ 90 ਨੇ। ਮੇਰੀ ਗੱਲ ਯਾਦ ਰੱਖਿਓ। ਖਬਰ ਦਾ ਅਸੀਂ ਪਿੱਛਾ ਕਰਾਂਗੇ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰਾਖਾ।